ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਮਸਲਿਆਂ ਤੇ ਇੱਕ ਝਾਤ। ਨਜ਼ਰੀਆ। ਸਤਿ ਸ਼੍ਰੀ ਅਕਾਲ ਜੋਗੀ ਜੀ। ਸਤਿ ਸ਼੍ਰੀ ਅਕਾਲ ਬਈ ਰਮਣੀਕ ਕੌਰ ਜੀ, ਕੀ ਹਾਲੇ ਚਾਲ ਨੇ ਤੁਹਾਡੇ? ਹਾਲ ਚਾਲ ਤੇ ਬਹੁਤ ਵਧੀਆ ਜੋਗੀ ਜੀ, ਪਰ ਮੈਂ ਵੇਖਦੀ ਸੀ ਵੀ ਅੱਜ ਇੰਨੀ ਗਰਮੀ ਤੋਬਾ ਹਾਕਲ ਬਾਕਲ ਹੋਏ ਪਏ। ਓਏ ਹੋਏ ਹੋਏ, ਹਾਕਲ ਬਾਕਲ ਤਾਂ ਤੂੰ ਹਮੇਸ਼ਾ ਰਹਿਨੀ ਆ। ਰਾਤ ਵਿੱਚ ਕੋਈ ਡੇਕ ਨਹੀਂ, ਕੋਈ ਮੰਜਾ ਨਹੀਂ ਡੱਠਿਆ, ਕਿਸੇ ਨੇ ਕੋਈ ਘੁੰਗਰਾਂ ਵਾਲੀ ਪੱਖੀ ਨਹੀਂ ਫੜੀ। ਗੱਲ ਸੁਣ ਲਾ, ਥੋੜੇ ਦਿਮਾਗ ਨੂੰ ਹੱਥ ਮਾਰ। ਆਪਾਂ ਇੱਥੇ ਫਤੂ ਢਿੰਗੇ ਨਹੀਂ ਬੈਠੇ, ਆਪਾਂ ਅਮਰੀਕਾ ਬੈਠੇ ਆ। ਤੇ ਸੱਜਣੋ, ਮਿੱਤਰੋ, ਪਿਆਰਿਓ, ਬੇਲੀਓ, ਸਹੇਲੀਓ, ਤੁਸੀਂ ਇਸ ਵੇਲੇ ਪੰਜਾਬੀ ਰੇਡੀਓ USA ਤੇ ਪ੍ਰੋਗਰਾਮ ਨਜ਼ਰੀਆ ਸੁਣ ਰਹੇ ਹੋ। ਤੇ ਜੇਕਰ ਤੈਨੂੰ ਹੋਸ਼ ਆ ਗਈ ਹੋਵੇ, ਹਾਂਜੀ, ਤੇਰੀ ਟੁੱਟ ਗਈ ਹੋਵੇ ਮੂਰਛਾ ਨਹੀਂ ਜੋਗੀ ਜੀ, ਜਿੱਦਾਂ ਨਾ ਆਪਣੇ ਕੋਲ ਟਾਈਮ ਮਸ਼ੀਨ ਹੋਵੇ, ਆਪਾਂ ਪੁਰਾਣੇ ਸਮੇਂ ਦੇ ਵਿੱਚ ਚਲ ਜਾਂਦੇ ਹੁੰਦੇ ਆ। ਨਹੀਂ ਜਾ ਸਕਦੇ। ਕਿਉਂ? ਜ਼ਿੰਦਗੀ ਬਦਲ ਗਈ ਹੈ ਜੀ। ਅੱਛਾ। ਅੱਜ ਕੱਲ ਦੀ ਜ਼ਿੰਦਗੀ ਬਿਲਕੁਲ ਵੱਖ ਤੇ ਪੁਰਾਣੀ ਜ਼ਿੰਦਗੀ ਬਿਲਕੁਲ ਵੱਖ। ਬਿਲਕੁਲ ਜੀ, ਔਰ ਇਸੇ ਵੱਖੋ ਵੱਖਰੀ ਜ਼ਿੰਦਗੀ ਬਾਰੇ ਹੀ ਗੱਲ ਕਰਾਂਗੇ ਅੱਜ ਪ੍ਰੋਗਰਾਮ ਨਜ਼ਰੀਆ ਦੇ ਵਿੱਚ। ਮੈਂ ਹਾਂ ਰਮਨੀਕ ਕੌਰ ਤੇ ਮੈਂ ਹਾਂ ਜੀ ਤੁਹਾਡਾ ਆਪਣਾ ਚਰਨਜੀਤ ਜੋਗੀ। ਤੇ ਬਸ ਨਵੀਂ ਪੁਰਾਣੀ ਜ਼ਿੰਦਗੀ ਦੀਆਂ ਗੱਲਾਂ ਸੁਣਨ ਦੇ ਵਾਸਤੇ ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਤੇ ਨਜ਼ਰੀਆ ਦੇ ਵਿੱਚ ਗੱਲ ਕਰੀਏ, ਝਾਤ ਮਾਰੀਏ ਪੁਰਾਣੇ ਸਮੇਂ ਦੇ ਵੱਲ ਜੀ। ਮੈਂ ਦੱਸੂਗਾ ਪੁਰਾਣੀਆਂ ਗੱਲਾਂ ਤੇ ਰਮਣੀਕ ਕੌਰ ਦੱਸੂਗੀ ਨਵੀਆਂ ਗੱਲਾਂ। ਵੈਸੇ ਤਾਂ ਦੱਸਣੀਆਂ ਮੈਨੂੰ ਚਾਹੀਦੀਆਂ ਕਿਉਂਕਿ ਮੈਂ ਉਸ ਏਜ ਦਾ ਆ। ਪੁਰਾਣੀਆਂ ਗੱਲਾਂ ਰਮਣੀਕ ਕੌਰ ਨੂੰ ਦੱਸਣੀਆਂ ਚਾਹੀਦੀਆਂ। ਜੀ ਮੈਨੂੰ ਤੇ ਪਤਾ ਹੈ ਸੈਕੰਡ ਵਰਲਡ ਵਾਰ ਦੇ ਵਿੱਚ ਕੀ ਹੋਇਆ ਸੀ। ਹੀਰੋਸ਼ੀਮਾ ਨਾਗਾਸਾਕੀ ਚ ਮੈਂ ਬੰਬ ਡੇਗਣੋਂ ਬੜਾ ਰੋਕਿਆ ਸੀ, ਪਟਾ ਲੈਣੀ ਸੀ। ਨਾ ਇਹਨੇ ਤਾਂ ਬੰਬ ਨੂੰ ਜੱਫੀ ਪਾ ਲਈ ਸੀ। ਆਪ ਵੀ ਬੰਬ ਦੇ ਨਾਲ ਹੀ ਡਿੱਗੀ ਸੀ। ਉਹ ਬੰਬ ਦੇ ਨਾਲ ਘੱਟ ਨੁਕਸਾਨ ਹੋਇਆ ਸੀ, ਇਹਦੇ ਡਿੱਗਣ ਨਾਲ ਜ਼ਿਆਦਾ ਹੋਇਆ ਸੀ। ਅੱਛਾ, ਹਾਂਜੀ। ਬੱਲੇ ਓ ਸ਼ੇਰਾ। ਵੈਸੇ ਹੋਰ ਪੁਰਾਣੇ ਜ਼ਮਾਨੇ ਦੀਆਂ ਕੀ ਗੱਲਾਂ ਲੈ ਕੇ ਆਏ ਹੋ ਅੱਜ? ਓਏ ਮੈਂ ਕੀ ਗੱਲਾਂ ਲੈ ਕੇ ਆਉਣੀਆਂ ਯਾਰ, ਜਦੋਂ ਸਮਾਂ ਹੁੰਦਾ ਸੀ ਨਾ, ਆਹਾ, ਗਰਮੀਆਂ ਦਾ ਉਸ ਵੇਲੇ ਨਾ ਜੀ, ਅਸੀਂ ਦੁਪਹਿਰਾ ਨਹੀਂ ਦੇਖਣਾ, ਧੁੱਪ ਨਹੀਂ ਦੇਖਣੀ ਨਾ ਜੀ। ਉਦੋਂ ਤਾਂ ਪਤਾ ਹੀ ਨਹੀਂ ਸੀ ਹੁੰਦਾ ਵੀ ਧੁੱਪ ਕੀ ਆ, ਲੂ ਕੀ ਆ। ਓਏ ਹੋਏ ਹੋਏ, ਉਦਾਂ ਇਹ ਜ਼ਰੂਰ ਆਣ ਕੇ ਘਰ ਕਹਿੰਦੇ ਹੁੰਦੇ ਸੀ ਵੀ ਅੱਖਾਂ ਦੇ ਮੂਹਰੇ ਭੰਬੂ ਤਾਰੇ ਜੇ ਨੱਚਦੇ, ਧੁੱਪ ਨੱਚਦੀ ਫਿਰਦੀ ਆ ਹੈ। ਪਰ ਅਸੀਂ ਜਾਣਾ ਸਿਖਰ ਦੁਪਹਿਰੇ, ਜਦੋਂ ਸਾਰੇ ਲੋਕ ਸੁੱਤੇ ਹੋਣੇ, ਨਾ ਧੋ ਕੇ ਬਸ ਕਰੋ, ਫਿਰ ਕੀ ਹੋਣਾ? ਬੈਕਗ੍ਰਾਉਂਡ ਮਿਊਜ਼ਿਕ ਵੀ ਦੇਣਾ ਪੈਣਾ। ਐਡੀਟਰ ਕਾਹਦੇ ਲਈ ਆ? ਓਏ ਹੋਏ, ਮੈਂ ਕਿਹਾ ਜੀ ਫਿਰ ਅਸੀਂ ਜਾਣਾ, ਅਸੀਂ ਲੋਕਾਂ ਦੇ ਅੰਬਾਂ ਤੋਂ ਚੋਰੀ ਕਰਨੀਆਂ ਅੰਬੀਆਂ। ਲਓ ਜੀ, ਚੋਰ ਫੜਿਆ ਗਿਆ ਜੀ। ਖੱਟੀਆਂ ਖੱਟੀਆਂ ਅੰਬੀਆਂ, ਸੌ ਲੱਗੇ ਵੱਡੇ ਮਹਾਰਾਜ ਦੀ, ਖੱਟੀਆਂ ਅੰਬੀਆਂ। ਜੋਗੀ ਜੀ, ਇਹ ਤਾਂ ਪੁਰਾਣੇ ਜ਼ਮਾਨੇ ਦੀ ਗੱਲ ਆ। ਅੱਜ ਕੱਲ ਕਰੋਨਾ ਦੇ ਟਾਈਮ ਦੇ ਵਿੱਚ, ਜਾਂ ਵੈਸੇ ਵੀ ਅੱਜ ਕੱਲ ਦੇ ਜਵਾਕ ਇੰਨੇ ਸੈਂਸਿਟਿਵ ਗਲੇ ਆ, ਖੱਟਾ ਤਾਂ ਖਾ ਹੀ ਨਹੀਂ ਸਕਦੇ। ਗੱਲ ਖਰਾਬ ਹੋ ਗਿਆ ਮੰਮੀ। ਬਸ ਆਹੀ ਤਾਂ ਗੱਲ ਆ ਜੀ। ਸਾਡੇ ਵਾਲੇ ਤਾਂ ਉਦੋਂ ਸਿਟਰਿਕ ਐਸਿਡ ਦੇ ਨਾਲ ਲੱਦੇ ਫਿਰਦੇ ਹੁੰਦੇ ਸੀ। ਇਹ ਤਾਂ ਬਸ ਕੋਲਡ ਡਰਿੰਕਾਂ ਹੀ ਡੱਫਦੇ ਨੇ। ਹਾਂ ਬਈ, ਜਦੋਂ ਕਿਤੇ ਨਾ ਗਰਮੀ ਦੇ ਵਿੱਚ ਖੱਟੀਆਂ ਅੰਬੀਆਂ ਖਾ ਲੈਣੀਆਂ, ਥੋੜੀਆਂ ਜਿਹੀਆਂ ਤਾਂ ਆਪ ਖਾ ਲੈਣੀਆਂ, ਲੂਣ ਘਰੋਂ ਲੈ ਕੇ ਜਾਣਾ, ਠੀਕ ਹੈ, ਬਾਕੀ ਲਿਆ ਕੇ ਆਪਣੀ ਬੇਬੇ ਨੂੰ ਦੇ ਦੇਣੀਆਂ ਕਿ ਲੈ ਬੇਬੇ, ਜਿੱਦਾਂ ਹਨਾ ਬਾਪੂ ਨੂੰ ਚਟਨੀ ਘੁੱਟ ਲਾ। ਆਹੋ, ਹਾਂਜੀ। ਬੇਬੇ ਇਸੇ ਗੱਲ ਤੇ ਖੁਸ਼, ਬੇਬੇ ਨੂੰ ਰਿਸ਼ਵਤ ਹੁੰਦੀ ਸੀ। ਹਾਂ, ਤੇ ਬੇਬੇ ਨੇ ਇਹ ਨਹੀਂ ਪੁੱਛਣਾ ਵੀ ਮਰ ਜਾਣਾ ਸਿਖਰ ਦੁਪਹਿਰੇ ਤੂੰ ਕਿੱਥੇ ਗਿਆ ਸੀ, ਸਿਵਿਆਂ ਦੇ ਵਿੱਚ ਚੜੇਲਾਂ ਫਿਰਦੀਆਂ। ਸਾਨੂੰ ਤੇ ਦਿਸੀਆਂ ਨੇ ਤੱਕ ਕੋਈ ਵੀ ਚੜੇਲਾਂ, ਅਸੀਂ ਤੇ ਆਪ ਭੂਤ ਬਣ ਕੇ ਫਿਰਦੇ ਹੁੰਦੇ ਸੀਗੇ। ਸਿਵਿਆਂ ਵਾਲੇ ਆਪ ਸਾਡੇ ਤੋਂ ਬੜੇ ਤੰਗ ਹੁੰਦੇ ਸੀਗੇ। ਉਹ ਭਰਾਵੋ, ਸਾਨੂੰ ਹੁਣ ਤਾਂ ਰੱਬ ਨਾਲ ਸੌ ਲੈਣ ਦਿਓ, ਆਰਾਮ ਤਾਂ ਕਰ ਲੈਣ ਦਿਓ। ਸਿਖਰ ਦੁਪਹਿਰੇ ਤੁਸੀਂ ਨਾਈਟ ਡਿਊਟੀ ਵੀ ਦੇਣੀ, ਅਸੀਂ ਦੌੜੇ ਫਿਰਦੇ ਹੁੰਦੇ ਆ ਵੀ ਅਸੀਂ ਰਾਤ ਵੇਲੇ ਕਿੱਕਰ ਨਾਲ ਵੀ ਪੁੱਠੇ ਲੰਕਣਾ ਹੁੰਦਾ। ਅੱਜ ਕੱਲ ਦੇ ਜਵਾਬ, ਨਾ ਮੰਮਾ ਬਾਹਰ ਬਹੁਤ ज्यादा गर्मी है, प्लीज एसी ऑन कर दो ना, मेरा टैबलेट कहाँ पड़ा हुआ, दे दो ना मम्मा प्लीज। देखो ਅੱਜ ਕੱਲ ਦੇ ਨਿਆਣੇ ਜਿਹੜੇ ਨਾ, ਮਨ ਖੱਟਾ ਕਰਨ ਵਾਲੇ ਹੈਗੇ ਆ, ਆਪ ਤਾਂ ਨਹੀਂ ਖੱਟਾ ਖਾਂਦੇ, ਕਿਉਂਕਿ ਦੇਖੋ ਉਹਨਾਂ ਸਮੇਂ ਦੇ ਵਿੱਚ ਕੋਈ ਬਿਮਾਰੀ ਠਮਾਰੀ ਐਡੀ ਛੇਤੀ ਚੁੰਬੜਦੀ ਨਹੀਂ ਸੀ, ਇਮਿਊਨਿਟੀ ਬਹੁਤ ਜ਼ਿਆਦਾ ਸਟਰੋਂਗ ਹੁੰਦੀ ਸੀ। ਮੈਂ ਕਿਹਾ ਜੀ, ਨੰਗੇ ਪੈਰੀ ਤੁਰੇ ਫਿਰਨਾ। ਅੱਜ ਕੱਲ ਦੇ ਜਵਾਕਾਂ ਨੂੰ ਪੁੱਛ ਕੇ ਦੇ ਲੋ, ਭਖੜਾ ਕਿਹਨੂੰ ਕਹਿੰਦੇ ਆ, ਠੀਕ ਹੈ ਜੀ। ਭਖੜਾ ਕਿਸੇ ਨੂੰ ਪਤਾ ਨਹੀਂ।
ਪੁੱਠ ਕੰਡਾ ਕਿਸੇ ਨੂੰ ਪਤਾ ਨਹੀਂ। ਠੀਕ ਹੈ ਜੀ, ਅਸੀਂ ਤਾਂ ਪਤਾ ਨਹੀਂ ਕਿੱਥੋਂ ਦੀ ਲੰਘਣਾ, ਪੈਂਟ ਸਾਰੀ ਪਟਕੰਡਿਆਂ ਦੇ ਨਾਲ ਭਰੀ ਹੋਣੀ, ਬਿਲਕੁਲ ਪੈਰਾਂ ਦੇ ਵਿੱਚ ਭਖੜੇ ਲੱਗਣੇ। ਜਿਨ੍ਹਾਂ ਨੇ ਪੈਰਾਂ ਦੇ ਵਿੱਚ ਭਖੜੇ ਨਹੀਂ ਨਾ ਲਵਾਏ ਜੀ, ਉਹਨਾਂ ਨੂੰ ਕੀ ਪਤਾ ਕਿ ਔਖਿਆਂ ਰਾਹਾਂ ਤੇ ਪੈੜ ਚੱਲ ਕੇ ਮੰਜ਼ਿਲ ਤੀਕਰ ਕਿੰਜ ਪਹੁੰਚੀਦਾ। ਬਿਲਕੁਲ ਜੀ। ਔਰ ਅੱਜ ਕੱਲ ਦੇ ਜਵਾਕ ਜਿਹੜੇ ਨੇ ਬੈੱਡ ਤੋਂ ਥੱਲੇ ਪੈਰ ਨਹੀਂ ਲਾਉਂਦੇ, ਬਹੁਤੀ ਗੱਲ ਹੈ ਤੇ ਇੰਡੋਰ ਗੇਮ ਖੇਡ ਲੈਂਦੇ ਨੇ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਭਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਲਓ ਜੀ, ਗੱਲ ਕਰਦੇ ਆ ਖੇਡਾਂ ਦੀ। ਤੇ ਖੇਡਾਂ ਜਿਹੜੀਆਂ ਤੁਸੀਂ ਗੱਲ ਕਰਦੇ ਹੋ, ਅੱਜ ਕੱਲ ਦੇ ਜਵਾਕਾਂ ਨੂੰ ਤਾਂ ਬਸ ਨਾ ਪਤਾ ਨਹੀਂ ਕੈਸੀਆਂ ਖੇਡਾਂ ਆ। ਆਹੇ ਫ੍ਰੀ ਫਾਇਰ ਆ, ਪਬਜੀ ਹੈ ਇਹਨਾਂ ਕੋਲ, ਕੁੱਤਿਆਂ ਨਾਲ ਹੀ ਖੇਡਦੇ ਰਹਿੰਦੇ। ਹਾਂ, ਤੇ ਸਾਡੇ ਮਗਰ ਕੁੱਤੇ ਦੌੜਦੇ ਹੁੰਦੇ ਸੀਗੇ। ਅਸੀਂ ਕੁੱਤੇ ਨੂੰ ਡਾਹ ਨਹੀਂ ਸੀ ਦੇਈਦੀ ਹੁੰਦੀ। ਲਓ ਵੀ, ਜਿਹੜਾ ਵੀ ਗਲੀ ਦਾ ਕੁੱਤਾ ਹੋਣਾ ਨਾ, ਆਪਣੇ ਆਪ ਨੂੰ ਕਹਿੰਦਾ ਕਹਾਉਂਦਾ ਤੇਰੇ ਵਾਂਗੂ, ਅੱਛਾ ਲੈ ਸਾਡੇ ਮਗਰ ਦੌੜਦਾ ਹੁੰਦਾ ਸੀ। ਤੇ ਕਦੇ ਅਸੀਂ ਫੜੇ ਨਹੀਂ ਸੀਗੇ। ਜਦੋਂ ਕਿਤੇ ਅਚਾਨਕ ਜਾ ਕੇ ਸਾਡੇ ਕੋਲ ਜਾ ਕੇ ਉਹਨੂੰ ਫੜਨ ਦੀ ਕੋਸ਼ਿਸ਼ ਕਰਨੀ, ਅਸੀਂ ਛਾਲ ਮਾਰ ਕੇ ਕੰਧ ਤੇ। ਕੁੱਤਾ ਵੀ ਨਹੀਂ ਸੀ ਉਹ ਕੰਧ ਟੱਪ ਸਕਦਾ ਜਿਹੜੇ ਅਸੀਂ ਟੱਪ ਜਾਂਦੇ ਹੁੰਦੇ ਸੀ। ਬਿਲਕੁਲ ਜੀ। ਔਰ ਉਦੋਂ ਟਾਇਰਾਂ ਦੇ ਨਾਲ ਖੇਡਦੇ ਹੁੰਦੇ ਸੀ। ਹਾਂ, ਟਾਇਰ ਸਾਈਕਲ ਦਾ ਨਾ, ਉਹ ਪੁਰਾਣੇ ਦਾ ਇੱਕ ਟਾਇਰ ਲੈ ਲੈਣਾ। ਬਹੁਤੇ ਜਿਹੜੇ ਚੰਗੇ ਘਰਾਂ ਦੇ ਹੁੰਦੇ ਸੀਗੇ ਉਹ ਲੋਹੇ ਦਾ ਟਾਇਰ ਲੈਂਦੇ ਹੁੰਦੇ ਸੀਗੇ। ਸਾਡੇ ਵਰਗੇ ਵਿਚਾਰੇ ਜਿਹੜੇ ਆ ਗਰੀਬ, ਉਹ ਪਲਾਸਟਿਕ ਦਾ ਟਾਇਰ ਜਿਹੜਾ ਉੱਪਰਲਾ ਟਿਊਬ ਕੱਢ ਕੇ ਉਹ ਫੇ ਪੱਠੇ ਬੰਨਣ ਨੂੰ ਰੱਖ ਲੈਣੀ, ਸਾਈਕਲ ਨੂੰ ਮਗਰ ਪਾ। ਹੋਰ ਵੀ ਕਈ ਕੰਮਾਂ ਦੇ ਵਿੱਚ ਬਹੁਤ ਕੰਮ ਆਉਂਦਾ ਸੀ ਇਸ ਟਾਇਰ ਦਾ ਹੀ। ਅਸੀਂ ਉਸ ਟਿਊਬ ਦੇ ਨਾਲ ਪਿੰਗਾ ਵੀ ਝੂੜਦੇ ਰਹੇ। ਠੀਕ ਹੈ ਜੀ। ਸਾਡੀਆਂ ਜਵਾਕ ਤੇ ਬਸ ਆਪਣੇ ਬੈੱਡ ਤੋਂ ਹੀ ਨਹੀਂ ਉਤਰਨਾ, ਤੇ ਬਹੁਤੀ ਗੱਲ ਹੈ ਟੀਵੀ ਨੂੰ ਤੇ ਮੋਬਾਈਲ ਨੂੰ ਹੀ ਚੰਬੜੇ ਰਹਿਣਾ। ਖੇਡਾਂ ਇਹਨਾਂ ਨੂੰ ਸਵਾਹ ਆਉਣੀਆਂ। ਖਾਣ ਪੀਣ ਦੀ ਗੱਲ ਕਰ ਲਓ, ਇੱਕ ਪਾਸੇ ਟੀਵੀ ਚੱਲਦਾ ਹੋਵੇ, ਦੂਜੇ ਪਾਸੇ ਪੌਪਕਾਰਨ ਲਿਆ ਦੋ ਜੀ, 버ਗਰ ਲਿਆ ਦੋ ਜੀ, ਪੀਜ਼ਾ ਲਿਆ ਦੋ ਜੀ, ਫ੍ਰੈਂਚ ਫਰਾਈਜ਼ ਲਿਆ ਦੋ ਜੀ। ਲਓ ਜੀ, ਹਾਂ, ਤੇ ਸਾਨੂੰ ਪਤਾ ਨਹੀਂ ਸੀ ਹੁੰਦਾ ਘਰ ਦਾ ਤੇ ਖਾਣਾ ਹੀ ਨਹੀਂ। ਇਹਨਾਂ ਨੇ ਮਾਵਾਂ ਕਲਪਦੀਆਂ ਮਰ ਜਾਂਦੀਆਂ। ਆਏ ਹਾਏ ਹਾਏ, ਜਿਹੜੀਆਂ ਗੱਲਾਂ ਤੁਸੀਂ ਕਰਦੇ ਪਏ ਹੋ ਨਾ ਕਿ ਟੀਵੀ ਅਸੀਂ ਦੇਖਦੇ ਜ਼ਰੂਰ ਹੁੰਦੇ ਸੀ ਵੀ ਟੀਵੀ ਘਰ ਦੇ ਵਿੱਚ ਪਿਆ, ਉਹਨੂੰ ਹੀ ਦੇਖੀ ਜਾਣਾ। ਬੱਤੀ ਨਹੀਂ ਸੀ ਆਉਂਦੀ, ਦੇਖਣਾ ਕਾਹਤੇ ਸੀ। ਹਾਂਜੀ, ਅੱਜ ਕੱਲ ਤਾਂ ਘਰਾਂ ਦੇ ਵਿੱਚ ਬਹੁਤ ਸਹੂਲਤਾਂ ਹੋ ਗਈਆਂ। ਖੈਰ, ਨਾਲੇ ਸਾਨੂੰ ਟੀਵੀ ਦੇਖਣ ਕੌਣ ਦਿੰਦਾ ਹੁੰਦਾ ਸੀ? ਜਦੋਂ ਟੀਵੀ ਦੇਖਣ ਦੀ ਵਾਰੀ ਆਉਣੀ ਜੀ, ਸਾਡੇ ਬਾਪੂ ਨੇ ਚੜਾ ਦੇਣਾ ਸਾਨੂੰ ਕੋਠੇ ਤੇ, ਕਾਕਾ ਐਂਟੀਨਾ ਸੈੱਟ ਕਰ। ਅਸੀਂ ਐਂਟੀਨਾ ਸੈੱਟ ਕਰਦੇ ਰਹਿਣਾ ਪਰ ਗਰਮੀ ਦੇ ਵਿੱਚ। ਹਾਂ, ਬਸ ਹਿੱਲੀ ਨਾ, ਫੜ ਕੇ ਰੱਖੀ। ਉਹ ਜੀ, ਅਸੀਂ ਫੜ ਕੇ ਰੱਖਣਾ, ਥੱਲੇ ਵਾਲੇ ਲਿਸ਼ਕਾਰਾ ਦੇਖ ਲੈਣਾ। ਆਹੋ, ਤੇ ਸਾਡਾ ਤੇ ਆਹ ਹੀ ਮਨੋਰੰਜਨ ਹੁੰਦਾ ਸੀਗਾ। ਬਿਲਕੁਲ ਜੀ। ਜਾਂ ਫਿਰ ਪਰ ਗਰਮੀ ਦੇ ਵਿੱਚ ਵੀ ਪਤੰਗ ਉਡਾਉਣ ਦਾ ਸ਼ੌਂਕ ਜਾਗਣਾ। ਆਏ ਹਾਏ ਹਾਏ, ਪਤੰਗ ਸਾਡੀ ਮਨਪਸੰਦ ਖੇਡ ਹੁੰਦੀ ਸੀਗੀ। ਗਰਮੀਆਂ ਦੇ ਵਿੱਚ ਅਸੀਂ ਗਰਮੀਆਂ ਨਹੀਂ ਦੇਖਣੀਆਂ, ਸਰਦੀਆਂ ਨਹੀਂ ਦੇਖਣੀਆਂ, ਗਰਮੀਆਂ ਦੇ ਵਿੱਚ ਪਤੰਗਾਂ ਚੜਾਉਣੀਆਂ। ਮੈਂ ਕਹਾਂ ਜੀ, ਅਸੀਂ ਬਹੁਤ ਸਾਰੇ ਹੋਰ ਵੀ ਬਹੁਤ ਪੁੱਠੇ ਕੰਮ ਕੀਤੇ ਆ ਜੀ। ਹੁਣ ਤੁਹਾਨੂੰ ਕੀ ਦੱਸੀਏ। ਲਓ ਜੀ, ਗੱਲ ਹੈਗੀ ਏਦਾਂ। ਹੁਣ ਤੁਸੀਂ ਕਹੋਗੇ ਕਿ ਕਿਹੜੇ ਕੰਮ ਤੁਸੀਂ ਹੋਰ ਕੀਤੇ ਆ? ਪੁੱਛੋ ਸਵਾਲ। ਕਿਹੜੇ ਕੰਮ ਤੁਸੀਂ ਹੋਰ ਕੀਤੇ ਨੇ, ਜਰਾ ਇਸ ਬਾਰੇ ਚਾਨਣਾ ਪਾਓ। ਆ ਸਵਾਲ ਜਿਹੜਾ ਮੈਂ ਕਹਿ ਕੇ ਪੁੱਛਾਇਆ ਬਹੁਤ ਕੰਮ ਦਾ ਹੈ। ਠੀਕ ਹੈ ਜੀ। ਹਦਵਾਣੇ, ਖਰਬੂਜੇ ਬਹੁਤ ਚੋਰੀ ਕਰਕੇ ਖਾਦੇ। ਓਏ ਹੋਏ ਹੋਏ, ਉਹ ਸਮਝਦੇ ਹੁੰਦੇ ਸੀ ਵੀ ਖਰੇ ਖਰਗੋਸ਼ ਹੀ ਖਾ ਗਏ। ਇੰਨਾ ਨਹੀਂ ਪਤਾ ਸੀ ਬੱਗੂ ਗੋਸ਼ ਹੀ ਖਾ ਗਏ। ਦੇਖੋ, ਉਹਨਾਂ ਸਮੇਂ ਦੇ ਵਿੱਚ ਹਦਵਾਣੇ ਲਿਆਉਣੇ, ਖਰਬੂਜੇ ਲਿਆਉਣੇ, ਛੱਟ ਲੈਣੇ, ਫਿਰ ਉਹ ਆਪਣੇ ਪਾਣੀ ਦੇ ਵਿੱਚ ਅੰਬੀਆਂ ਵੀ ਖੱਟੀਆਂ। ਮੈਂ ਕਿਹਾ ਜੀ, ਉਹ ਤਾਂ ਅਸੀਂ ਅੰਬ ਵੀ, ਹਾਂ, ਸਾਰੀ ਚੀਜ਼ਾਂ, ਫਲ ਫਰੂਟ ਜਿਹੜਾ ਇਹ ਸਾਨੂੰ ਕਿਤੇ ਬਿਮਾਰ ਪੈਣ ਦਿੰਦਾ ਸੀ। ਔਰ ਇਸ ਮੌਸਮ ਦੇ ਛੱਲੀਆਂ ਬਹੁਤ ਖਾਦੀਆਂ। ਹਾਂ, ਅੱਜ ਕੱਲ ਦੇ ਜਵਾਕ ਜਿਹੜੇ ਆ ਇਹ ਕਿਤੇ ਇਹਨਾਂ ਚੀਜ਼ਾਂ ਨੂੰ ਨੱਕ ਦਿੰਦੇ ਆ ਨਾ। ਇਹਨਾਂ ਦੀਆਂ ਤਾਂ ਚੀਜ਼ਾਂ ਹੀ ਪਤਾ ਨਹੀਂ ਕਿੱਥੋਂ ਆ। ਪਾਸਤਾ ਦੇ ਦਿਓ ਇਹਨਾਂ ਨੂੰ ਮੈਕਰੋਨੀ ਦੇ ਦਿਓ, ਇਹਨਾਂ ਨੂੰ ਨੂਡਲਸ ਦੇ ਦਿਓ, ਇਹਨਾਂ ਨੂੰ ਫਲਾਨਾ, ਇਹਨਾਂ ਨੂੰ ਟਮਕਾਨਾ। ਏਦਾਂ ਦੀਆਂ ਚੀਜ਼ਾਂ ਖਾ ਕੇ ਨਾ ਆਪ ਵੀ ਇਹ ਨੂਡਲਾਂ ਵਰਗੇ ਹੋਏ ਫਿਰਦੇ ਆ। ਬਿਲਕੁਲ ਜੀ। ਔਰ ਖਾਣ ਪੀਣ ਦੀਆਂ ਤੇ ਬਹੁਤ ਸਾਰੀਆਂ ਨਿਯਮਤਾਂ ਸੀ। ਸੱਤੂ ਗਰਮੀਆਂ ਦੇ ਵਿੱਚ ਪੀਣਾ ਹੈ, ਕਿਤੇ ਚਟਨੀ ਪੁਦੀਨੇ ਦੀ, ਓਏ ਹੋਏ, ਉੱਤੋਂ ਕਿਤੇ ਨਿੰਬੂ ਪਾਣੀ ਪੀ ਲੈਣਾ, ਕਿਤੇ ਗਰਮੀ ਲੱਗਦੀ ਸੀ ਕਦੇ ਵੀ ਨਹੀਂ। ਮੈਂ ਕਿਹਾ, ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਨਜ਼ਰੀਆ ਤੁਸੀਂ ਸੁਣ ਰਹੇ ਹੋ ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਅਸੀਂ ਕਰ ਰਹੇ ਹਾਂ। ਤੇ ਸਾਡੀਆਂ ਬਾਹਰੋਂ ਕਿਹੜੀਆਂ ਚੀਜ਼ਾਂ ਅਸੀਂ ਲਿਆ ਕੇ ਖਾਣੀਆਂ? ਮਿੱਠਾ ਘਰ ਦਾ ਹੋਣਾ, ਦਾਲਾਂ ਸਬਜ਼ੀਆਂ ਘਰ ਦੀਆਂ ਹੋਣੀਆਂ। ਬਸ ਕਿਤੇ ਗਲੀ ਦੇ ਵਿੱਚ ਨਾ ਕਿਸੇ ਨੇ ਪੌਂ
ਏਦਾਂ ਕੀਤਾ ਕੁਲਫੀ ਵਾਲਾ। ਆਏ ਹਾਏ 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 ਹਾਏ, ਮੈਂ ਗਿਆ ਜੀ ਦੌੜਨਾ ਨੰਗੇ ਪੈਰੀ। ਤੇ ਜੇਕਰ ਉਦੋਂ ਕਿਹੜਾ ਕਿਸੇ ਦੇ ਕੋਲ ਰੁਪਈਏ ਕੋ ਮੰਗਦੇ ਹੁੰਦੇ ਸੀਗੇ, ਬਸ ਬੋਰੀਆਂ ਪਈਆਂ ਹੋਣੀਆਂ ਦਾਣਿਆਂ ਦੀਆਂ, ਉਹਦੇ ਵਿੱਚ ਕੌਲੀ ਕੱਢਣੀ ਇੱਕ ਦਾਣਿਆਂ ਦੀ ਤੇ ਜਾ ਕੇ ਕੁਲਫੀ ਖਾ ਲੈਣੀ, ਸਾਰਿਆਂ ਨੂੰ ਲੈ ਕੇ ਦੇਣੀਆਂ। ਉਦੋਂ ਤਾਂ ਆਪਣੇ ਆਪ ਦੇ ਵਿੱਚ ਅਸੀਂ ਭਾਪੇ ਬਣੇ ਫਿਰਦੇ ਹੁੰਦੇ ਸੀ, ਰਾਜੇ ਬਣ ਜਾਂਦੇ ਸੀ ਜੀ। ਹਾਂ, ਸਾਰੇ ਕੁਲਫੀਆਂ ਖਿਲਾ ਕੇ ਫੇਰ ਕਹਿਣਾ ਹੁਣ ਸਾਰੇ ਜਣੇ ਜੀਬਾਂ ਕੱਢੋ ਬਾਹਰ, ਹਾਂ, ਲਾਲ ਪੀਲੀਆਂ, ਕਿਹਦੀ ਲਾਲ ਹੈਗੀ ਆ ਜ਼ਿਆਦਾ। ਠੀਕ ਆ ਜੀ, ਅਸੀਂ ਤਾਂ ਏਦਾਂ ਦੇ ਕੰਪੀਟੀਸ਼ਨ ਲੜੇ ਹੋਇਆ। ਸਹੀ ਗੱਲ ਹੈ ਜੀ। ਉਸ ਵੇਲੇ ਦੀ ਜਿਹੜੀਆਂ ਖੇਡਾਂ ਸੀ ਨਾ, ਉਹਦੇ ਵਿੱਚ ਜ਼ਿਆਦਾ ਇਨੋਸੈਂਸ ਹੁੰਦੀ ਸੀ। ਅੱਜ ਕੱਲ ਜੋਗੀ ਜੀ ਮੈਂ ਖੁਦ ਦੇਖ ਰਹੀ ਸੀ, ਅੱਜ ਕੱਲ ਦੇ ਜਵਾਕ ਤੇਰੇ ਵਰਗੇ ਖਾ ਪੀ ਕੇ ਇਦਾਂ ਦਾ ਐਰਾ ਵਗੈਰਾ ਨਾਟਕ ਨਹੀਂ ਕਰਦੇ। ਅੱਛਾ, ਇੰਨੇ ਕੁ ਜ਼ਿਆਦਾ ਵੱਡੀਆਂ ਗੱਲਾਂ ਕਰਦੇ ਨਾ। ਦੋ ਜਵਾਕ ਮੈਂ ਦੇਖੇ ਆਪਸ ਵਿੱਚ, ਪਤਾ ਨਹੀਂ ਫ੍ਰੀ ਫਾਇਰ ਸੀ ਕਿ ਪਤਾ ਨਹੀਂ ਪਬਜੀ ਸੀ, ਕਹਿੰਦੇ ਜਾਂ ਫਿਰ ਕੋਈ ਹੋਰ ही नवी गेम से। तुझे पता हम दोनों ना गैंगस्टर हैं। अच्छा, ये गैंगस्टर वाली गेम है, इसमें हम इसको मारेंगे। लो कर लो, क्यों लो फांड। ਅਸੀਂ ਦੇਖੋ ਚੋਰ ਛਪਾਈ ਖੇਡਦੇ ਹੁੰਦੇ ਸੀ, ਚੂਣ ਛਪਾਈ ਖੇਡਣਾ, ਜੰਜੀਰ ਸ਼ੂ ਖੇਡਣਾ, ਬਰਫ਼ ਪਾਣੀ ਖੇਡਣਾ। ਹਾਂਜੀ, ਤੇ ਗੱਲ ਇਹ ਹੈ ਕਿ ਇਦਾਂ ਦੀਆਂ ਖੇਡਾਂ ਖੇਡਦੇ ਰਹੇ ਆ ਜਿਹਦੇ ਚ ਨਾ ਫਿਜ਼ੀਕਲ ਐਕਟੀਵਿਟੀਜ਼ ਇਨਵੋਲਵ ਹੁੰਦੀਆਂ ਸੀ। ਅੱਜ ਕੱਲ ਇਦਾਂ ਦਾ ਕੁਝ ਵੀ ਨਹੀਂ। ਅੱਛਾ, ਫਿਰ ਸਾਡੇ ਪੜਨ ਦੇ ਲਈ ਬਹੁਤ ਸਾਰੀਆਂ ਚੀਜ਼ਾਂ ਸੀ, ਹਾਂ, ਹੈ ਨਾ। ਅੱਜ ਕੱਲ ਉਹ ਵੀ ਹੈ ਨਹੀਂ ਗੀ ਜੀ, ਹੈ ਨਹੀਂ ਗੀ। ਹਾਂ, ਲਓ ਜੀ, ਪੰਜਾਬੀ ਰੇਡੀਓ USA ਤੇ ਪ੍ਰੋਗਰਾਮ ਨਜ਼ਰੀਆ ਚੱਲ ਰਿਹਾ ਹੈ ਤੇ ਗੱਲ ਕਰਦੇ ਹਾਂ ਕਿ ਸਾਡੇ ਹਾਲਾਤ ਬਦਲ ਗਏ। ਉਦੋਂ ਹੁੰਦੇ ਸੀ ਸਾਡੇ ਕੱਚੇ ਘਰ, ਵਿਹੜੇ ਕੱਚੇ, ਹਾਂਜੀ, ਪਾਣੀ ਛਿੜਕਾ ਲੈਣਾ। ਮੈਂ ਕਹਾ ਜੀ ਹਵਾ ਉਹਨੇ ਤੇ ਸ਼ਿਮਲਾ ਬਣ ਜਾਣਾ। ਠੀਕ ਹੈ। ਅੱਜ ਕੱਲ ਦੀਆਂ ਤੇਰੇ ਵਰਗੀਆਂ ਸਿਰ ਸੁਰ ਬੰਨ ਕੇ ਕਹਿੰਦੇ ਸ਼ਿਮਲੇ ਜਾਣਾ, ਭਾਵੇਂ ਸਾਰੀ ਬੱਸ ਦੇ ਵਿੱਚ ਉਲਟੀਆਂ ਕਰਦੀਆਂ ਜਾਣ। ਆਏ ਨਹੀਂ, ਇਹਨਾਂ ਨੇ ਸਟੋਰੀਆਂ ਨਹੀਂ ਪਾਣੀਆਂ ਸਨੈਪਚੈਟ ਤੇ। ਹਾਂ, ਤੇ ਲਓ ਜੀ, ਸਾਡੇ ਵਾਲੀਆਂ ਬੀਬੀਆਂ ਵਿਚਾਰੀਆਂ ਘਰੇ ਸਬਾਤ ਤੇ ਮੋਹਰੇ ਪਾਣੀ ਛਿੜਕਾ ਕੇ, ਹਾਂਜੀ, ਉੱਥੇ ਬਹਿ ਕੇ ਡੇਕ ਦੇ ਥੱਲੇ ਠੰਡੀ ਠੰਡੀ ਹਵਾ ਨੂੰ ਸ਼ਿਮਲਾ ਮੰਨ ਲੈਣਾ ਜੀ। ਕਦੋਂ ਵਿਚਾਰੀਆਂ ਕਿਤੇ ਗਈਆਂ ਸੀ ਮਜ਼ਦੂਰੀ, ਕਦੋਂ ਕਿਤੇ ਸ਼ਿਮਲਾ ਡਲਹੌਜ਼ੀ ਖਜਿਆਰ ਗਈਆਂ ਸੀਗੀਆਂ, ਨਾ ਜੀ ਨਾ। ਹਾਂਜੀ, ਤੇ ਬਾਹਲੀ ਗੱਲ ਹੋਵੇ ਵੀ ਜਿਹੜੀ ਹੱਦੋਂ ਵੱਧ ਗਿਆ ਕੰਮ, ਫਿਰ ਮੰਜਾ ਨਾਲੀ ਤੇ ਡਾਲਣ, ਇੱਕ ਪਾਵਾ ਉਧਰ ਇੱਕ ਪਾਵਾ ਉਧਰ, ਆਪ ਨਾੜੀ ਦੇ ਉੱਪਰ ਬੈਠ ਕੇ, ਆਏ ਹਾਏ ਹਾਏ ਖੁਸ਼ਬੂਦਾਰ ਹਵਾ, ਆਏ ਹਾਏ। ਮੈਂ ਕਿਹਾ ਜੀ ਉਹ ਜਿਹੜਾ ਸਵਾਦ ਲੈ ਗਈਆਂ ਨਾ ਬੀਬੀਆਂ, ਉਹ ਅੱਜ ਕੱਲ ਦੀਆਂ ਨੂੰ ਕੀ ਪਤਾ। ਅੱਜ ਕੱਲ ਦੀਆਂ ਤਾਂ ਘਰੋਂ ਬਾਹਰ ਨਹੀਂ ਨਿਕਲਦੀਆਂ, ਏਸੀ ਦੇ ਵਿੱਚੋਂ ਇੱਕ ਕਦਮ ਬਾਹਰ ਨਹੀਂ ਆ ਸਕਦੀਆਂ। ਜੇਕਰ ਕਿਤੇ ਕੋਈ ਨਾ ਦੁਪਹਿਰ ਵੇਲੇ ਕੋਈ ਪ੍ਰਾਹੁਣਾ ਵੀ ਆ ਜਾਵੇ। ਲਓ ਜੀ, ਪੰਜਾਬੀ ਰੇਡੀਓ ਤੇ ਇਸ ਵੇਲੇ ਪ੍ਰੋਗਰਾਮ ਨਜ਼ਰੀਆ ਚੱਲ ਰਿਹਾ ਹੈ ਤੇ ਗੱਲਾਂ ਅਸੀਂ ਕਰ ਰਹੇ ਹਾਂ ਉਸ ਸਮੇਂ ਦੀਆਂ ਕਿ ਜਿਹੜੇ ਸਮੇਂ ਭਲੇ ਹੁੰਦੇ ਸੀ ਜੀ, ਚੰਗੇ ਹੁੰਦੇ ਸੀ। ਬਾਣ ਵਾਲਿਆਂ ਮੰਜਿਆਂ ਤੇ ਉੱਪਰ ਬਿਨਾਂ ਕੁਝ ਵਿਛਾਇਆ ਲੈ ਕੇ ਸਿਰਹਾਣਾ, ਹੱਥ ਵਿੱਚ ਫੜ ਕੇ ਘੁੰਗਰੂ ਵਾਲੀ ਪੱਖੀ, ਚੱਲ ਚੱਲ ਕੇ ਦੁਪਹਿਰਾ ਵੀ ਕੱਟ ਲੈਣਾ ਜੀ। ਰਾਤ ਨੂੰ ਵੀ ਮੱਛਰ ਅੜਾਉਂਦਿਆਂ ਗਿੱਟਿਆਂ ਤੇ ਮਾਰਦਿਆਂ ਚਪੇੜਾਂ, ਰਾਤ ਵੀ ਕੱਟ ਲੈਣੀ। ਮੱਛਰਦਾਨੀਆਂ ਦੇ ਵਿੱਚ ਸੌਣਾ, ਹਾਂਜੀ, ਖੁੱਲੀ ਹਵਾ ਦੇ ਵਿੱਚ, ਬਾਹਰ ਕੋਠਿਆਂ ਤੇ ਡਾਉਣੇ ਮੰਜੇ ਜੀ। ਠੀਕ ਹੈ ਜੀ, ਛੋਟੇ ਛੋਟੇ ਪੱਖੇ ਤੇਰੇ ਜਿਹੜੇ ਨੀਂਦ ਵੀ ਜਿਹੜੀ ਸਕੂਨ ਵਾਲੀ ਆਉਂਦੀ ਸੀ। ਹਾਂ, ਤੇਰੇ ਜਿਹੜੇ ਪੱਖੇ ਲਾਉਣੇ ਹੈ ਟੇਬਲ ਦੇ ਉੱਪਰ ਰੱਖ ਕੇ, ਟੇਬਲ ਫੈਨ ਕਹਿੰਦੇ ਸੀ ਉਹਨਾਂ ਨੂੰ, ਤੇ ਉਹਨਾਂ ਦੇ ਸਿਰ ਹਿੱਲਣੇ ਐ। ਯਾਨੀ ਕਿ ਜਿੰਨੂੰ ਹਵਾ ਚਾਹੀਦੀ ਉਹਨੂੰ ਮਿਲਣੀ ਨਹੀਂ। ਪਰ ਅੱਜ ਕੱਲ ਦੇ ਹਵਾ ਮਿਲ ਜਾਂਦੀ ਸੀ ਬਨੇਰਿਆਂ ਨੂੰ। ਅੱਜ ਕੱਲ ਦੀ ਗੱਲ ਕਰੀਏ ਤੇ ਅੱਜ ਕੱਲ ਤਾਂ ਹੈ ਹੀ ਏਸੀ ਹੈ, ਘੁੱਟਵੇਂ ਕਮਰੇ, ਬਾਹਰ ਗਲੋਬਲ ਵਾਰਮਿੰਗ। ਤਾਂ ਹੀ ਤਾਂ ਆਕਸੀਜਨ ਜਿਹੜੀ ਹੈ ਇਹਨਾਂ ਦੀ ਘਟ ਜਾਂਦੀ ਹੈ। ਬਾਹਰ ਸੁੱਤਿਆਂ ਦੀ ਆਕਸੀਜਨ ਵੀ ਵੱਧਦੀ ਸੀ ਤੇ ਆਪ ਵੀ ਤਕੜੇ ਰਹਿੰਦੇ ਸੀ, ਤੇ ਅੱਜ ਕੱਲ ਤਾਂ ਸਾਰੇ ਕਮਰੇ ਕੁਮਰੇ ਕਰਕੇ ਬੰਦ, ਆਕਸੀਜਨ ਤਾਂ ਕਹਿੰਦੇ ਅਸੀਂ ਆਉਣ ਹੀ ਨਹੀਂ ਦੇਣੀ। ਬਿਲਕੁਲ ਜੀ, ਔਰ ਉੱਪਰੋਂ ਇੱਥੇ ਨੀਂਦ ਦੀਆਂ ਗੋਲੀਆਂ ਫੱਕੀਆਂ ਜਾਂਦੀਆਂ ਨੇ ਅੱਜ ਕੱਲ ਦੇ ਟਾਈਮ ਦੇ ਵਿੱਚ। ਜੇ ਪੁਰਾਣੇ ਟਾਈਮ ਦੀ ਗੱਲ ਕਰੀਏ ਉਦੋਂ ਨੀਂਦ ਉਦੋਂ ਹੀ। ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਆ ਦੇਖੋ, ਮੈਂ ਡਰੈਸ ਮੰਗਾਈ ਹੈ ਆਨਲਾਈਨ। ਕਿਹੋ ਜੀ ਆ? ਮੈਂ ਕਹਾ ਜੀ ਬਹੁਤ ਹੀ ਜ਼ਿਆਦਾ ਭੈੜੀ ਹੈ ਇਹ, ਤਨ ਤੇ ਸਿਖਾਉਣੀ ਨਹੀਂ। ਹਾਂਜੀ, ਗਰਮੀਆਂ ਦੇ ਵਿੱਚ ਕੱਪੜੇ ਪਾਉਂਦੇ ਹੁੰਦੇ ਸੀ ਪੁਰਾਣੇ ਬਜ਼ੁਰਗ। ਮੈਂ ਕਹਾ ਜੀ ਉਹਨਾਂ ਦੀਆਂ ਤਾਂ ਕਿਆ ਹੀ ਬਾਤਾਂ। ਸਾਡੀ ਬੇਬੇ ਨੇ ਸਾਨੂੰ ਨਾ ਕੁੜਤੇ ਪਜਾਮੇ ਸਵਾ ਕੇ ਦੇਣੇ, ਪਤਲੇ ਪਤਲੇ, ਕਹਿੰਦਾ ਲੈ ਇਹਨਾਂ ਦੇ ਵਿੱਚ ਗਰਮੀ ਨਹੀਂ ਲੱਗੂ, ਮਲਾਈ ਵਰਗਾ ਕੱਪੜਾ ਹੁੰਦਾ ਸੀ। ਆਏ ਹਾਏ ਹਾਏ ਹਾਏ, ਅੱਜ ਕੱਲ ਪਤਾ ਨਹੀਂ ਕਿੱਥੋਂ ਕਿੱਥੋਂ ਦੇ ਕਿੱਦਾਂ ਦੇ ਕੱਪੜੇ ਲੈ ਕੇ ਆਉਂਦੇ ਆ, ਮਿਕਸਡ ਜਿਹਾ ਕੱਪੜਾ। ਹਾਂਜੀ, ਤੇ ਬਸ ਫਿਰ ਸਰੀਰ ਨੂੰ ਖਾਂਦੇ ਆ,
ਗੱਲ ਇਹ ਹੈ ਕਿ ਅਸੀਂ ਇਸ ਬਦਲਦੇ ਹੋਏ ਫੈਸ਼ਨ ਦੇ ਦੌਰ ਦੇ ਵਿੱਚ ਜੀ ਆਪਣੇ ਆਪ ਨੂੰ ਉਹਦੇ ਨਾਲ ਰਲਾ ਲਿਆ। ਸਾਡੀਆਂ ਜਿਹੜੀਆਂ ਚੀਜ਼ਾਂ ਨੇ, ਜਿਹੜੇ ਬਜ਼ੁਰਗ ਦੱਸਦੇ ਹੁੰਦੇ ਸੀ, ਅੱਜ ਮਹਿੰਗੇ ਭਾਅ ਤੇ ਵਿਕਦੀਆਂ ਨੇ। ਜੀ ਐਂਟੀਕ ਪੀਸ ਕਹਿੰਦੇ ਉਹਨਾਂ ਨੂੰ। ਹਾਂ ਤੇ ਉਹ ਚੀਜ਼ਾਂ ਜਿਹੜੀਆਂ ਸਾਡੀਆਂ ਆਪਣੀਆਂ ਹੀ ਵਰਤੀਆਂ ਹੋਈਆਂ ਚੀਜ਼ਾਂ ਸਾਨੂੰ ਮਹਿੰਗੇ ਮੁੱਲ ਤੇ ਮਿਲਦੀਆਂ ਨੇ, ਤੇ ਜਿਹੜੀਆਂ ਚੀਜ਼ਾਂ ਅਸੀਂ ਵਰਤ ਰਹੇ ਆ ਉਹ ਸਾਡੇ ਨਾ ਤਨ ਨੂੰ ਭਾਉਂਦੀਆਂ ਨੇ ਨਾ ਮਨ ਨੂੰ ਭਾਉਂਦੀਆਂ ਨੇ। ਅਸੀਂ ਪਤਾ ਨਹੀਂ ਕਿਉਂ ਤੇ ਕਿੱਦਾਂ ਤੇ ਕਿਵੇਂ ਬਦਲ ਗਏ। ਜ਼ਿੰਦਗੀ ਦੇ ਬਾਰੇ ਬਹੁਤ ਕੁਝ ਬਦਲ ਗਿਆ ਜੀ। ਖਾਣਾ ਬਦਲ ਗਿਆ, ਬਾਣਾ ਬਦਲ ਗਿਆ, ਰਹਿਣਾ ਬਦਲ ਗਿਆ, ਸਾਡਾ ਇੱਕ ਦੂਸਰੇ ਨਾਲ ਪਿਆਰ ਬਦਲ ਗਿਆ। ਕਹਿੰਦੇ ਨੇ ਕਿ ਬਦਲੇ ਮੌਸਮ ਲੱਖ ਵਾਰੀ ਪਰ ਯਾਰ ਨਾ ਬਦਲੇ। ਮੌਸਮ ਵਾਂਗੂ ਸੱਜਣਾ ਦਾ ਕਦੇ ਪਿਆਰ ਨਾ ਬਦਲੇ। ਦੁਨੀਆ ਬਦਲਦੀ ਲੱਖ ਵਾਰੀ ਮੈਂ ਦੇਖੀ ਹੈ, ਪਰ ਤੇਰੇ ਸਾਡੀ ਖਾਤਰ ਹਾਰ ਸ਼ਿੰਗਾਰ ਨਾ ਬਦਲੇ। ਬਿਲਕੁਲ ਜੀ, ਔਰ ਜ਼ਿੰਦਗੀ ਬਦਲ ਰਹੀ ਹੈ। ਜ਼ਿੰਦਗੀ ਦੇ ਵਿੱਚ ਦੇਖਿਆ ਜਾਵੇ ਜੋਗੀ ਜੀ, ਤੇ ਆਉਣ ਵਾਲੇ 10-20 ਸਾਲਾਂ ਬਾਅਦ ਜ਼ਿੰਦਗੀ ਬਿਲਕੁਲ ਅਲੱਗ ਹੋ ਜਾਵੇਗੀ। ਅੱਜ ਦੇ ਜ਼ਮਾਨੇ ਦੀ ਜਿਹੜੀਆਂ ਅਸੀਂ ਗੱਲਾਂ ਕਰ ਰਹੇ ਨਾ, ਸਾਡੇ ਨਿਆਣੇ ਆਪਣੇ ਬੱਚਿਆਂ ਨੂੰ ਹੋਰ ਹੀ ਗੱਲਾਂ ਦੱਸਣਗੇ। ਬਿਲਕੁਲ ਜੀ, 5G ਦਾ ਜ਼ਮਾਨਾ ਹੈ। ਹਰ ਇੱਕ ਚੀਜ਼ ਬਦਲ ਚੁੱਕੀ ਹੈ। ਰੋਬੋਟ ਜਿਹੜੇ ਨੇ ਉਹ ਇਨਸਾਨੀ ਜ਼ਿੰਦਗੀ ਨੂੰ ਕੰਟਰੋਲ ਕਰ ਰਹੇ ਨੇ, ਇੱਥੋਂ ਤੱਕ ਕਿ ਰਿਸ਼ਤਿਆਂ ਦੇ ਵਿੱਚ ਵੀ ਮਸ਼ੀਨੀਪਨ ਆ ਚੁੱਕਾ ਹੈ। ਜੀ ਤੁਸੀਂ 5G ਦੀ ਗੱਲ ਕੀਤੀ ਆ ਨਾ, ਸਾਡੇ ਵੇਲੇ ਤਾਂ ਇੱਕੋ ਜੀ ਹੁੰਦਾ ਸੀ। ਕਿਹੜਾ? ਪਾਪਾ ਜੀ। ਉਹ ਜਦੋਂ ਆ ਜਾਂਦੇ ਸੀ ਨਾ, ਫਿਰ ਸਾਨੂੰ ਦੂਜਾ ਜੀ ਚੇਤੇ ਆਉਂਦਾ ਸੀ। ਜੀ ਕਿਹੜਾ ਜੀ? ਰੱਬ ਜੀ। ਬਿਲਕੁਲ ਜੀ, ਸੱਚੀ ਮੁੱਚੀ ਏਦਾਂ ਦਾ ਹੀ ਜ਼ਮਾਨਾ ਆ ਗਿਆ ਜੀ। ਪਰ ਦੇਖਿਆ ਜਾਵੇ ਤੇ ਉਹ ਜ਼ਮਾਨੇ, ਭਲੇ ਜ਼ਮਾਨੇ ਅੱਜ ਵੀ ਚੇਤੇ ਆਉਂਦੇ ਨੇ, ਉਹਨਾਂ ਦਾ ਕੋਈ ਮੁਕਾਬਲਾ ਨਹੀਂ। ਬਿਲਕੁਲ ਜੀ, ਸਾਰੀ ਚੀਜ਼ਾਂ ਬਦਲ ਗਈਆਂ, ਪਰ ਨਹੀਂ ਬਦਲੀ ਤਾਂ ਇੱਕੋ ਹੀ ਚੀਜ਼ ਨਹੀਂ ਬਦਲੀ। ਕੀ? ਚੱਲ ਹੁਣ ਏਦਾਂ ਮੇਰੇ ਕਹੇ ਤੇ ਕਿਹੜਾ ਢੱਗਾ ਮਰ ਜਾਣਾ। ਅੱਛਾ, ਹਾਂਜੀ। ਰਵਨੀਕ ਕੌਰ ਹੁਣ ਮਰ ਜਾਵੇ? ਨਹੀਂ ਨਹੀਂ, ਲੈ ਦੱਸ, ਮੈਂ ਏਦਾਂ ਕਿਹਾ ਭਲਾ ਯਾਰ? ਤੁਹਾਡਾ ਮਤਲਬ ਤਾਂ ਇਹੀ ਸੀ। ਲਓ, ਜੋ ਮਤਲਬ ਕੋਈ ਵੀ ਹੋਵੇ। ਖੈਰ ਸੱਜਣੋ, ਮਿੱਤਰੋ, ਪਿਆਰਿਓ, ਬੇਲੀਓ, ਸਹੇਲੀਓ, ਮਤਲਬ ਦੀ ਗੱਲ ਇਹ ਹੈ ਕਿ ਹੁਣ ਸਾਨੂੰ ਇਜਾਜ਼ਤ ਦੇ ਦਿਓ। ਬਿਲਕੁਲ ਜੀ, ਦੇ ਦਿਓ ਇਜਾਜ਼ਤ ਮੈਨੂੰ, ਰਵਨੀਕ ਨੂੰ ਤੇ ਮੈਨੂੰ ਚਰਨਜੀਤ ਜੋਗੀ ਨੂੰ। ਤੇ ਤੁਸੀਂ ਸੁਣਦੇ ਰਹਿਣਾ ਜੀ ਆਪਣੇ ਦਿਲ ਦੀ ਆਵਾਜ਼, ਪੰਜਾਬੀਆਂ ਦਾ ਮਾਣ, ਪੰਜਾਬੀ ਰੇਡੀਓ।